ਅੱਜ ਬਹੁਤ ਹੀ ਪਿਆਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ ਜੀ। ਉਹ ਕਿਸੇ ਨੇ ਲਿਖਿਆ ਕਿ ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਬਾਗ ਬਹਾਰਾਂ, ਕਦੇ ਮਾਸਾ ਤੇ ਕਦੇ ਤੋਲਾ, ਕਦੇ ਧੁੱਪ ਤੇ ਕਦੇ ਛਾਂ, ਕਦੇ ਗਰੀਬੀ ਤੇ ਕਦੇ ਅਮੀਰੀ। ਜੇ ਇਹੋ ਜਿਹੇ ਸਿਲਸਿਲਿਆਂ 'ਚ ਲੰਘਣਾ ਪੈਂਦਾ। ਸੋ ਜ਼ਿੰਦਗੀ ਨਾਮ ਹੀ ਅਪਸ ਐਂਡ ਡਾਊਨਸ ਦਾ ਜੀ। ਸੋ ਇੱਕ ਗੱਲ ਸਾਂਝੀ ਕਰਨ ਦਾ ਮਕਸਦ ਹੈ ਕਿ ਅਸੀਂ ਬੜੇ ਬੇਸਬਰੇ ਜਿਹੇ ਹਾਂ ਜੀ। ਅਸੀਂ ਕਹਿੰਦੇ ਜੋ ਕੁਝ ਆਇਆ ਅੱਲਾ ਸਾਨੂੰ ਹੋਣ ਹੀ ਦੇ ਦੇ, ਲੇਕਿਨ ਇਹ ਨਹੀਂ। ਜਿਹਦੀ ਇੱਕ ਐਗਜ਼ਾਮਪਲ ਦਿੰਦਾ ਕਿ ਸਵੇਰੇ ਅਸੀਂ ਰੋਜ਼ਾ ਰੱਖਦੇ ਹਾਂ ਤੇ ਸ਼ਿਕਰ ਦੁਪਹਿਰੇ ਉੱਠ ਕੇ ਆ ਕੇ ਨਾ ਰੋਜ਼ਾ ਖੁੱਲ੍ਹ ਜੇ ਤੇ ਰੋਜ਼ੇ ਆਪਣੇ ਟਾਈਮ ਤੇ ਖੁੱਲ੍ਹਣਾ। ਸੋ ਅਸੀਂ ਆ ਮੰਗਤ ਅੱਲਾ ਕੋਲ ਮੰਗੋ ਕਿ ਅੱਲਾ ਮੈਨੂੰ ਸਬਰ ਦੇ ਦੇ, ਸ਼ੁਕਰ ਦੇ ਦੇ ਮੇਰੇ ਮਾਲਕਾ, ਮੈਨੂੰ ਇਸ ਵਕਤ 'ਚੋਂ ਕੱਢ ਦਿਓ ਅੱਲਾ, ਇਸ ਤੰਗੀਆਂ 'ਚੋਂ ਕੱਢੋ, ਆਸਾਨੀਆਂ ਪੈਦਾ ਫਰਮਾ ਦਿਓ। ਸੋ ਆਪਣੇ ਵਕਤ ਦੇ ਉੱਤੇ ਹੀ ਲੱਭਣਾ। ਸੋ ਜਿੰਨਾ ਮਰਜ਼ੀ ਕੋਈ ਬਾਦਸ਼ਾਹ ਹੋਵੇ ਉਹਨੇ ਵੀ ਰੱਬ ਕੋਲੋਂ ਮੰਗਣਾ। ਸੋ ਰੱਬ ਕੋਲੋਂ ਉਹ ਸਾਬਤ ਮੰਗੋ ਜਿੱਡੀ ਵੱਡੀ ਰੱਬ ਦੀ ਦਾਤ ਹੈ। ਰੱਬ ਦੀ ਦਾਤ ਬਹੁਤ ਵੱਡੀ ਹੈ। ਸੋ ਰੱਬ ਕੋਲ ਖੁੱਲ੍ਹਾ ਮੰਗੋ। ਸੋ ਇੱਕ ਵਕਤ ਆਏਗਾ ਰੱਬ ਤੁਹਾਨੂੰ ਅਤਾ ਫਰਮਾ ਦੇਗਾ, ਲੇਕਿਨ ਸਬਰ ਨਾਲ, ਸ਼ੁਕਰ ਨਾਲ। ਉਹ ਕਹਿੰਦੇ ਨਾ ਕਿ ਚੁੱਪ ਰਹਿਸੇ ਤਾਂ ਮੋਤੀ ਮਿਲਸਣ, ਸਬਰ ਰੱਖਸੇ ਤਾਂ ਹੀਰੇ। ਸੋ ਹੀਰੇ ਲੈਣੇ ਹੋਣ ਨਾ, ਸਬਰ ਦਾ ਦਾਮਨ ਨਹੀਂ ਛੱਡਣਾ ਚਾਹੀਦਾ, ਸਬਰ ਕਰਨਾ ਚਾਹੀਦਾ। ਔਰ ਇੱਕੋ ਗੱਲ ਹੈ, ਉਹ ਜੇ ਰੱਬ ਹੈ ਉਹ ਹੀ ਸਭ। ਸੋ ਅੱਲਾ 'ਤੇ ਯਕੀਨ ਰੱਖੋ, ਐਟ ਦਾ ਐਂਡ ਸਭ ਕੁਝ ਲੱਭੇਗਾ ਇਨਸ਼ਾਅੱਲਾ। ਸੋ ਗੱਲ ਕਰਨ ਦਾ ਮਕਸਦ ਹੈ ਕਿ ਜਦੋਂ ਵਕਤ ਚੰਗਾ ਆ ਜਾਏ ਨਾ, ਉਦੋਂ ਆਪਣੇ ਨਾਲ ਮਾੜੇ ਦੇ ਉੱਤੇ ਨਾ ਨਰਮੀ ਰੱਖੋ, ਕਿਉਂਕਿ ਤੁਸੀਂ ਉਹਨਾਂ ਹਾਲਾਤਾਂ 'ਚ ਲੰਘੇ ਹੁੰਦੇ। ਸੋ ਜਦੋਂ ਥੋੜ੍ਹੀ ਜਿਹੀ ਬਹੁਤਾ ਪੈ ਜਾਏ ਨਾ, ਤੇ ਉਦੋਂ ਜਰ ਕੇ ਖਾਣਾ ਚਾਹੀਦਾ। ਸੋ ਹੋਪ ਸੋ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ। ਥੈਂਕ ਯੂ ਵੈਰੀ ਮਚ।